जी हुण समा हो गया प्रोग्राम खबर ते नज़र बलदेज पन्नू जी नाल। ਅੱਜ ਦੇ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਖਬਰ ਤੇ ਨਜ਼ਰ ਦੇ ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ ਅਤੇ ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਆਰਡਰ ਕਰ ਸਕਦੇ ਹੋ, ਸਵਾਦ ਲੈ ਸਕਦੇ ਹੋ। ਆਰਡਰ ਕਰਨ ਲਈ ਵਿਜ਼ਿਟ ਕਰੋ chicagopizzatwist.com ਅਤੇ 10% ਆਫ ਮਿਲਦਾ ਤੁਹਾਨੂੰ ਕੂਪਨ ਕੋਡ 1313 ਦੇ ਨਾਲ। ਅਤੇ ਹੁਣ ਸਵਾਗਤ ਕਰਦੇ ਹਾਂ ਬਲਦੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ। ਤੇ ਲਓ ਫਿਰ ਆਪਾਂ ਅੱਜ ਦੇ ਕੁਛ ਅਹਿਮ ਖਬਰਾਂ ਦੀ ਜਾਣਕਾਰੀ ਜਿਹੜੀ ਹੈ ਜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਹਨਾਂ ਦਿਨਾਂ ਦੇ ਵਿੱਚ ਬਹੁਤ ਚਰਚਿਤ ਚੁਫੇਰੇ ਉਹਦਾ ਜ਼ਿਕਰ ਹੈ ਮੀ ਟੂ, ਔਰ ਇਹਦੇ ਉੱਤੇ ਬਹੁਤ ਸਾਰੇ ਚੁਟਕਲੇ ਤੇ ਸਟਾਇਰ ਜਿਹੜੇ ਆ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣੇ ਹੋਏ ਆ। ਖੈਰ ਇਹ ਕੋਈ ਚੁਟਕਲੇ ਦੇ ਰੂਪ ਦੇ ਵਿੱਚ ਤਾਂ ਨਹੀਂ ਹੈ, ਇਹ ਕੋਈ ਸਟਾਇਲ ਦੇ ਰੂਪ ਦੇ ਵਿੱਚ ਤਾਂ ਨਹੀਂ, ਗੰਭੀਰ ਇੱਕ ਇਸ਼ੂ ਹੈ। ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਇੰਨੇ ਸਾਲ ਬੋਲੇ ਨਹੀਂ, ਪੁਰਾਣੇ ਤੋਂ ਪੁਰਾਣੇ ਜਿਹੜੇ ਮਾਮਲੇ ਨੇ ਉਹ ਨਿਕਲਣੇ ਸ਼ੁਰੂ ਹੋ ਗਏ। ਔਰ ਇਸ ਵੇਲੇ ਇਹਨਾਂ ਮੀ ਟੂ ਦੇ ਵਿੱਚ ਬਹੁਤ ਬੁਰੇ ਤਰੀਕੇ ਨਾਲ ਘਿਰੇ ਹੋਏ ਕੇਂਦਰ ਦੇ ਵਿੱਚ ਵਿਦੇਸ਼ ਰਾਜ ਮੰਤਰੀ MJ ਅਕਬਰ, ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ੀ ਦੌਰੇ ਦੇ ਉੱਤੇ ਸੀ, ਉਹ ਵਾਪਸ ਪਰਤ ਆਏ ਆ। MJ ਅਕਬਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਨਾਂਹ ਕਰ ਦਿੱਤੀ ਹੈ, ਜਿਹੜਾ ਕਿ ਇਸ ਵੇਲੇ ਜਿਹੜਾ ਜ਼ਿਆਦਾ ਇਹ ਇਸ਼ੂ ਹੋਰ ਭਖ ਗਿਆ, ਕਿਉਂਕਿ ਸਮਝਿਆ ਜਾ ਰਿਹਾ ਸੀਗਾ ਕਿ BJP ਸ਼ਾਇਦ ਉਹਦੇ ਤੋਂ ਆਉਂਦਿਆਂ ਸਾਰ ਅਸਤੀਫਾ ਲੈ ਸਕਦੀ ਹੈ, ਪਰ ਉਹਨੇ ਆਪਣਾ ਇਹ ਅਸਤੀਫਾ ਦੇਣ ਤੋਂ ਨਾਂਹ ਕੀਤੀ ਹੈ। MJ ਅਕਬਰ ਦਾ ਇਹ ਕਹਿਣਾ ਹੈ ਕਿ ਉਹਦੇ ਖਿਲਾਫ ਇਹ ਜਿਹੜੇ ਦੋਸ਼ ਲਾਏ ਜਾ ਰਹੇ ਆ ਇਹ ਝੂਠੇ ਆ, ਮਨ ਘੜਤ ਹੈ। ਤੇ ਉਹਦਾ ਇਹ ਕਹਿਣਾ ਕਿ ਮੈਂ ਸਰਕਾਰੀ ਵਿਦੇਸ਼ੀ ਦੌਰੇ ਦੇ ਉੱਤੇ ਸੀਗਾ, ਜਿਹਦੇ ਕਰਕੇ ਮੈਂ ਪਹਿਲਾਂ ਇਹਨਾਂ ਦਾ ਜਵਾਬ ਜਿਹੜਾ ਸੀ ਉਹ ਨਹੀਂ ਦਿੱਤਾ। ਸੂਨਰ ਔਰ ਲੇਟਰ ਜਿਹੜੀ BJP ਆ ਉਹਨੂੰ ਇਹਦਾ ਜਵਾਬ ਜਿਹੜਾ ਜੀ ਉਹ ਦੇਣਾ ਪੈਣਾ, ਕਿਉਂਕਿ ਇਹ ਮਾਮਲਾ ਬਹੁਤ ਭਖਿਆ ਹੋਇਆ। ਇਹ ਠੀਕ ਹੈ ਕਿ MJ ਅਕਬਰ ਨੇ ਇਹ ਤੋਂ ਨਾਂਹ ਕਰਤੀ ਅਸਤੀਫਾ ਦੇਣ ਤੋਂ, ਇਸ ਕਰਕੇ ਹੋਰ ਜ਼ਿਆਦਾ ਜਿਹੜਾ ਉਹ ਭਖ ਗਿਆ ਇਹ ਸਾਰੇ ਦਾ ਸਾਰਾ ਇਸ਼ੂ। ਦੂਜੇ ਪਾਸੇ ਉਹ MJ ਅਕਬਰ ਨੇ ਜਿਹੜੀ ਇਹ ਗੱਲ ਕਹਿ ਕੇ ਵੀ ਥੋੜ੍ਹੀ ਹੈਰਾਨਗੀ ਜਿਹੜੀ ਹੈ ਜੀ ਉਹ ਪੈਦਾ ਕੀਤੀ ਕਿ ਉਹ ਕਹਿੰਦਾ ਇਹ ਮਾਮਲਾ ਇਲੈਕਸ਼ਨਾਂ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਭਖਿਆ। ਉਹ ਕਹਿੰਦਾ ਕਿ ਚੋਣਾਂ ਕਰਕੇ ਇਹ ਦੋਸ਼ ਉਹਦੇ ਉੱਤੇ ਲਾਏ ਜਾ ਰਹੇ ਆ। ਹੁਣ MJ ਅਕਬਰ ਜਾਂ ਤਾਂ ਅਣਜਾਣ ਆ ਜਾਂ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਮੁਹਿੰਮ ਇਲੈਕਸ਼ਨਾਂ ਦੇ ਕਰਕੇ ਨਹੀਂ ਭਖੀ ਹੋਈ। ਇਹ ਮੁਹਿੰਮ ਵੈਸੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਪੁਰਾਣੀ ਆ, ਦੇਰ ਦੀ ਚੱਲਦੀ ਆ, ਪਰ ਇੱਥੇ ਭਾਰਤ ਦੇ ਵਿੱਚ ਇਹਦਾ ਜ਼ਿਕਰ ਜਿਹੜਾ ਉਹ ਹੁਣ ਹੋਣਾ ਜਿਹੜਾ ਉਹ ਸ਼ੁਰੂ ਹੋਇਆ। ਉਹ ਇਹ ਕਹਿੰਦਾ ਕਿ ਇਲੈਕਸ਼ਨਾਂ ਦੀ ਵਜ੍ਹਾ ਕਰਕੇ ਜਿਹੜਾ ਜੀ ਉਹਦੇ ਉੱਤੇ ਇਹ ਇਲਜ਼ਾਮਬਾਜ਼ੀ ਲਾਈ ਜਾ ਰਹੀ ਹੈ। ਔਰ 12 ਦੇ ਕਰੀਬ, 1 ਦਰਜਨ ਦੇ ਕਰੀਬ ਔਰਤਾਂ ਨੇ ਜਿਹੜੀਆਂ ਕਿ ਹੁਣ ਤੱਕ MJ ਅਕਬਰ ਦੇ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾ ਚੁੱਕੀਆਂ ਨੇ। ਉਧਰ ਇੱਕ ਵੱਡੇ ਫਿਲਮਕਾਰ ਜਿਹਨੂੰ ਸ਼ੋਮੈਨ ਵੀ ਜਿਹੜਾ ਜੀ ਉਹ ਕਿਹਾ ਜਾਂਦਾ, ਸੁਭਾਸ਼ ਘਈ, ਉਹਦੇ ਖਿਲਾਫ ਇੱਕ ਸ਼ਿਕਾਇਤ ਜਿਹੜੀ ਆ ਉਹ ਦਰਜ ਹੋਈ ਆ। ਔਰ ਇਹ ਸ਼ਿਕਾਇਤ ਜਿਹੜੀ ਆ 6 ਅਗਸਤ ਨੂੰ ਕਿਹਾ ਗਿਆ, ਇੱਕ ਔਰਤ ਨੇ ਕਿ ਉਹਨੂੰ ਘਰੇ, ਕੁੜੀ ਨੇ ਕਿਹਾ ਕਿ ਉਹਨੂੰ ਘਰੇ ਸੱਦਿਆ ਗਿਆ। ਔਰ ਇਹ ਅਦਾਕਾਰ ਤੇ ਮਾਡਲ ਹੈ। ਉਹਨੇ ਕਿਹਾ ਕਿ ਵਰਸੋਵਾ ਦੇ ਵਿੱਚ ਉਹਦਾ ਜਿਹੜਾ ਘਰ ਸੀਗਾ ਉੱਥੇ ਉਹਨੇ ਸਰੀਰਕ ਛੇੜਛਾੜ ਉਹਦੇ ਨਾਲ ਕੀਤੀ, ਸੁਭਾਸ਼ ਘਈ ਨੇ, ਇਸ ਮਾਡਲ ਦੇ ਨਾਲ। ਉਹ ਹੁਣ ਸਵਾਲ ਜਿਹੜਾ ਨਾ ਜੀ ਇਹ ਆ ਕਿ ਇੱਕ ਪਾਸੇ ਦੇਖੋ ਇਹ ਮੁਹਿੰਮ ਹੈ, ਹੁਣ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼ਿਕਾਇਤਾਂ ਦਾ ਹੜ੍ਹ ਆ ਗਿਆ, ਹਰ ਕੋਈ ਜਿਹੜਾ ਜੀ ਉਹ ਇਹਦੇ ਵਿੱਚ ਕੁੱਦ ਪੈਣਾ ਚਾਹੁੰਦਾ। ਇਹਦੇ ਨਾਲ ਕੀ ਜਿਹੜਾ ਜੀ ਹੋਊਗਾ, ਹਾਲਾਂਕਿ ਮੇਨਕਾ ਗਾਂਧੀ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਰਿਟਾਇਰਡ ਜੱਜਾਂ ਦੇ ਉੱਤੇ ਆਧਾਰਿਤ ਇੱਕ ਕਮੇਟੀ ਜਿਹੜੀ ਬਣਾਈ ਜਾ ਰਹੀ ਹੈ ਜਿਹੜੀ ਕਿ ਇਹਨਾਂ ਸ਼ਿਕਾਇਤਾਂ ਨੂੰ ਸੁਣੂਗੀ। ਉਹ ਗੱਲ ਅਜੇ ਬਿਆਨ ਤੱਕ ਹੀ ਸੀਮਿਤ ਹੈ, ਕੋਈ ਕਮੇਟੀ ਤਾਂ ਜਿਹੜੀ ਆ ਉਹ ਸਾਹਮਣੇ ਨਹੀਂ ਆਈ। ਲੱਕੀ ਕਿ ਇਹਦੇ ਵਿੱਚ ਕੀ ਜਿਹੜਾ ਜੀ ਉਹ ਨਵਾਂ ਵਾਪਰਦਾ। ਪਰ MJ ਅਕਬਰ ਦੀਆਂ ਮੁਸ਼ਕਿਲਾਂ ਜਿਹੜੀਆਂ ਬਿਨਾਂ ਕਿਸੇ ਸ਼ੱਕ ਦੇ ਸਭ ਤੋਂ ਜ਼ਿਆਦਾ ਇਸ ਵੇਲੇ ਵਧੀਆਂ ਹੋਈਆਂ ਨੇ ਜੀ। ਬਰਗਾੜੀ ਦੇ ਵਿੱਚ ਜਿਹੜਾ ਜੀ ਬਾਈਬਲ ਕਾਂਡ ਦੀ 3ਜੀ ਵਰ੍ਹੇਗੰਢ ਦੇ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਸੀ ਉਹ ਫੇਰ ਪਹੁੰਚੀ ਬਰਗਾੜੀ ਦੇ ਵਿੱਚ। ਬਰਗਾੜੀ ਜਿੱਥੇ ਕਿ ਇਹ ਮੋਰਚਾ ਚੱਲ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਸੀ ਉਹਨੂੰ ਲੈ ਕੇ ਕਿ ਉਹਨੂੰ ਇਨਸਾਫ ਦਿਵਾਉਣ ਦੇ ਵਾਸਤੇ ਕਿ ਉਸ ਮਾਮਲੇ ਦੇ ਵਿੱਚ ਸਰਕਾਰ ਕੁਛ ਕਰੇ। ਇਹ ਲਗਾਤਾਰ ਦੂਜਾ ਮੌਕਾ ਸੀਗਾ ਹਫ਼ਤੇ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਸੀ ਉਹ ਫੇਰ ਪਹੁੰਚ ਗਈ। ਹਾਲਾਂਕਿ
ਕੰਪੇਅਰ ਤੈਅ ਕੀਤਾ ਜਾ ਰਿਹਾ ਕਿ 7 ਤਰੀਕ ਜਿੰਨਾ ਇਕੱਠ ਸੀਗਾ ਜਾਂ ਨਹੀਂ। ਜਿੱਥੋਂ ਤੱਕ ਗੱਲ ਹੈ, ਚਾਹੇ ਉਹ ਚੱਬੇ ਦੇ ਵਿੱਚ ਹੋਇਆ ਸਰਬੱਤ ਖਾਲਸਾ ਹੋਵੇ ਜਦੋਂ ਇਹ ਘਟਨਾਵਾਂ ਵਾਪਰੀਆਂ ਸੀ 15 ਦੇ ਵਿੱਚ ਉਦੋਂ, ਤੇ ਚਾਹੇ ਜਿਹੜਾ 7 ਅਕਤੂਬਰ ਵਾਲਾ ਜਿਹੜਾ ਇਕੱਠ ਸੀਗਾ ਉਹ ਹੋਵੇ ਜੀ। ਇੱਧਰ ਵੱਡੇ ਇਕੱਠ ਜਿਹੜੇ ਨੇ ਉਹਨਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਹੁੰਦਾ ਕਿਸੇ ਵੀ ਹਾਲਤ ਦੇ ਵਿੱਚ। ਪਰ ਫਿਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਬਰਗਾੜੀ ਦੇ ਵਿੱਚ ਜਿਹੜੇ ਸੀਗੇ ਜੀ ਉਹ ਲੋਕ ਇੱਕ ਵਾਰੀ ਫਿਰ ਆਪ ਮੁਹਾਰੇ ਜਿਹੜਾ ਜੀ ਉਹ ਪਹੁੰਚ ਗਏ ਔਰ ਇੱਥੇ ਸ਼ਰਧਾਂਜਲੀਆਂ ਜਿਹੜੀਆਂ ਜੀ ਉਹ ਭੇਂਟ ਕੀਤੀਆਂ ਗਈਆਂ। ਜਿਹੜੇ ਪੁਲਿਸ ਗੋਲੀ ਦੇ ਨਾਲ 2 ਜਿਹੜੇ ਮਾਰੇ ਗਏ ਸਨ ਬੇਕਸੂਰੇ ਲੋਕ। ਇੱਥੇ ਜਿਹੜਾ ਬਰਗਾੜੀ ਦੇ ਵਿੱਚ ਮੋਰਚਾ ਉਹਨੂੰ ਲਾਉਣ ਵਾਲੇ ਜਿਹੜੇ ਬੈਠੇ ਧਿਆਨ ਸਿੰਘ ਮੰਡ ਜਿਹੜੇ ਮੁਤਵਾਜੀ ਜਥੇਦਾਰ ਨੇ, ਉਹਨਾਂ ਦੀ ਜਿਹੜੀ ਸੂਈ ਆ ਹੁਣ ਉਹ ਸਰਕਾਰ ਦੇ ਖਿਲਾਫ ਜ਼ਿਆਦਾ ਰਹੀ। ਸ਼ੁਰੂਆਤੀ ਦੌਰ ਦੇ ਵਿੱਚ ਬਰਗਾੜੀ ਜਿਹੜਾ ਮੋਰਚਾ ਸੀਗਾ ਇਹਦੇ ਵਿੱਚ ਸਰਕਾਰ ਦੇ ਪ੍ਰਤੀ ਕੁਛ ਨਰਮਾਈ ਵਾਲੀ ਸੁਰ ਹੁੰਦੀ ਸੀ, ਪਰ ਜਿਉਂ-ਜਿਉਂ ਦਿਨ ਬੀਤ ਰਹੇ ਆ ਔਰ ਤੁਸੀਂ ਕਹਿ ਲਓ ਕਿ ਇਹ ਡਿਲੇ ਹੋਈ ਜਾ ਰਿਹਾ, ਤਿਉਂ-ਤਿਉਂ ਇਹਦੇ ਵਿੱਚ ਜਿਹੜੀ ਸੁਰ ਹੈ ਉਹ ਹੁਣ ਸਰਕਾਰ ਵੱਲ ਨੂੰ ਉੱਠਣੀ ਜਿਹੜੀ ਸ਼ੁਰੂ ਹੋ ਗਈ। ਇਹ ਕਿਹਾ ਜਾਂਦਾ ਹੈ ਕਿ ਕਾਂਗਰਸ ਦੇ ਅੰਦਰ ਇਹਨੂੰ ਲੈ ਕੇ ਇੱਕ ਫਿਕਰਮੰਦੀ ਵੀ ਪਾਈ ਜਾ ਰਹੀ ਹੈ ਕਿ ਜਿਵੇਂ ਲੋਕ ਅਕਾਲੀ ਦਲ ਦੇ ਖਿਲਾਫ ਹੋਏ ਆ ਇੱਥੇ ਇਸ ਪੰਜਾਬ ਦੇ ਵਿੱਚ ਇਹ ਸਾਰੀਆਂ ਘਟਨਾਵਾਂ ਨੂੰ ਲੈ ਕੇ, ਜੇ ਇਸ ਮਾਮਲੇ ਦੇ ਵਿੱਚ ਇਹ ਡਿਲੇ ਚੱਲਦਾ ਰਹਿੰਦਾ, ਇਹਦੇ ਵਿੱਚ ਨਹੀਂ ਕੋਈ ਕਾਰਵਾਈ ਹੁੰਦੀ ਤੇ ਲੋਕ ਜਿਹੜੇ ਆ ਉਹ ਕਾਂਗਰਸ ਦੇ ਖਿਲਾਫ ਵੀ ਤੁਰ ਪੈਣਗੇ। ਇਹ ਗੱਲ ਕਾਂਗਰਸ ਦੇ ਅੰਦਰ ਜਿਹੜੀ ਆ ਜੀ ਉਹ ਅਕਸਰ ਚੱਲਦੀ ਆ। ਤੋ ਦੇਖਦੇ ਆ ਕਿ ਸਰਕਾਰ ਜਿਹੜੀ ਆ ਜੀ ਇਸ ਮਸਲੇ ਦੇ ਉੱਤੇ ਕਿੰਨੀ ਕੁ ਦੇਰ ਜਿਹੜਾ ਜੀ ਇਹਨੂੰ ਡਿਲੇ ਕਰਦੀ ਆ, ਕਿੰਨੀ ਦੇਰ ਇਹਨੂੰ ਖਿੱਚਣ ਦੀ ਕੋਸ਼ਿਸ਼ ਕਰਦੀ ਹੈ ਜੀ। ਤੇ ਮੁੱਖ ਮੰਤਰੀ ਹੋਰਾਂ ਨੇ ਉਹਨਾਂ ਨੂੰ ਪੀੜਤ ਪਰਿਵਾਰਾਂ ਦੇ ਨਾਲ ਜਿਹੜਾ ਦੁੱਖ ਪ੍ਰਗਟ ਕਰਨ ਦੇ ਵਾਸਤੇ ਭੇਜਿਆ। ਉਹਨਾਂ ਨੇ ਕਿਹਾ ਕਿ ਘਟਨਾਵਾਂ ਬੜੀਆਂ ਦੁੱਖ ਦੇਣ ਵਾਲੀਆਂ ਸੀ। ਉਦੋਂ ਦੀ ਜਿਹੜੀ ਸਰਕਾਰ ਸੀ ਉਹ ਇਸ ਗੋਲੀ ਕਾਂਡ ਨੂੰ ਟਾਲ ਸਕਦੀ ਸੀ, ਪਰ ਉਹਨਾਂ ਨੇ ਟਾਲਿਆ ਨਹੀਂ। ਗੱਲ ਫਿਰ ਜਿਹੜੀ ਜੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਉੱਥੇ ਇੱਕ ਘੁਮਾ ਫਿਰਾ ਕੇ ਲਿਆਉਂਦੇ ਰਹੇ ਕਿ ਸਰਕਾਰ ਜਿਹੜੀ ਮੌਜੂਦਾ ਉਹਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ, ਉਹਦੀ ਰਿਪੋਰਟ ਜਿਹੜੀ ਸੀ ਉਹ ਲਿਆਂਦੀ, ਫਿਰ ਵਿਧਾਨ ਸਭਾ ਦੇ ਵਿੱਚ ਬਹਿਸ ਹੋਈ, ਫਿਰ ਜਾਂਦੇ ਜਾਂਦੇ ਇਹ ਵੀ ਜਿਹੜੀ ਕਹਿ ਗਏ ਕਿ ਛੇਤੀ ਇਸ ਮਸਲੇ ਦੇ ਉੱਤੇ ਸਰਕਾਰ ਜਿਹੜੀ ਹੈ ਜੀ ਉਹ ਐਕਸ਼ਨ ਲਊਗੀ। ਉੱਧਰ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਈ, ਉਹਨਾਂ ਨੇ ਵੀ ਇਹ ਗੱਲ ਜਿਹੜੀ ਹੈ ਜੀ ਕਹੀ ਆ ਇੱਕ ਬਿਆਨ ਦੇ ਰਾਹੀਂ। ਇਸ 3 ਸਾਲ ਜਿਹੜੇ ਆ ਜੀ ਇਸ ਗੋਲੀ ਦੇ ਜਦੋਂ ਹੋਏ ਆ ਉਹਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਮਾਮਲੇ ਇਹਨਾਂ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਔਰ ਗੋਲੀ ਕਾਂਡ ਦੇ ਕਸੂਰਵਾਰ ਜਿਹੜੇ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਕੋਈ ਕਸਰ ਬਾਕੀ ਜਿਹੜੀ ਹੈ ਜੀ ਉਹ ਨਹੀਂ ਛੱਡੂਗੀ। ਉਹਨਾਂ ਨੇ ਕਿਹਾ ਕਿ ਜਿਹੜੇ ਪੁਲਿਸ ਵਾਲੇ ਨੇ ਕੁਛ ਜਿਹੜੇ ਕਸੂਰਵਾਰ ਕਹੇ ਜਾ ਰਹੇ ਨੇ ਉਹ ਅਦਾਲਤ ਦੇ ਵਿੱਚ ਪਹੁੰਚ ਗਏ, ਜਿਹਦੇ ਕਰਕੇ ਕੁਛ ਡਿਲੇ ਹੋਇਆ। ਮੈਂ ਕਿਹਾ ਕਿ ਇਹ ਛੇਤੀ ਜਿਹੜਾ ਜੀ ਡਿਲੇ ਮੁੱਕੂਗਾ ਤੇ ਛੇਤੀ ਇਹਨਾਂ ਨੂੰ ਸਜ਼ਾ ਤੱਕ ਜਿਹੜਾ ਜੀ ਉਸ ਅੰਜਾਮ ਤੱਕ ਪਹੁੰਚਾਇਆ ਜਾਊਗਾ। ਉੱਧਰ ਇੱਕ ਕੋਟਕਪੂਰੇ ਦੇ ਵਿੱਚ ਜਿਹੜੀ ਸੀ ਸਿੱਖ ਸੰਗਤ ਜੁੜੀ। ਇੱਥੇ ਜਿਹੜਾ ਸੀਗਾ ਜੀ ਇਹਨੂੰ ਲਾਹਨਤ ਦਿਵਸ ਦੇ ਵਜੋਂ ਮਨਾਇਆ ਗਿਆ। ਕੋਟਕਪੂਰਾ ਦੇ ਵਿੱਚ 3 ਸਾਲ ਪਹਿਲਾਂ ਬੱਤੀਆਂ ਵਾਲਾ ਚੌਂਕ ਦੇ ਵਿੱਚ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੇ ਵਿਰੋਧ ਦੇ ਵਿੱਚ ਉਸ ਚੌਂਕ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਦਰਬਾਰੇ ਖਾਲਸਾ ਦੇ ਸੱਦੇ ਦੇ ਉੱਤੇ ਇਹ ਲਾਹਨਤ ਦਿਵਸ ਜਿਹੜਾ ਸੀ ਉਹ ਮਨਾਇਆ। ਇਹਦੇ ਵਿੱਚ ਜਿਹੜੇ ਧਾਰਮਿਕ ਆਗੂ ਤੇ ਸਿਆਸੀ ਪਾਰਟੀਆਂ ਦੇ ਆਗੂ ਵੀ ਜਿਹੜੇ ਸੀਗੇ ਉਹ ਕੁਛ ਪਹੁੰਚੇ। ਜਿਹੜੇ ਕਿ ਭੋਗ ਪਾਇਆ ਗਿਆ ਜੀ ਸਵੇਰੇ ਨਿਤਨੇਮ ਦਾ, ਔਰ ਭਾਈ ਹਰਜਿੰਦਰ ਸਿੰਘ ਮਾਂਝੀ ਜਿਹੜੇ ਨੇ ਉਹਨਾਂ ਨੇ ਇੱਥੇ ਇੱਕ ਲਾਹਨਤ ਪੱਤਰ ਪੜ੍ਹਿਆ ਔਰ ਇਹ ਲਾਹਨਤ ਪੱਤਰ ਵੰਡਿਆ ਵੀ ਗਿਆ ਔਰ ਇਹ ਕਿਹਾ ਗਿਆ ਕਿ ਇਸ ਦਿਹਾੜੇ ਨੂੰ ਹਰ ਸਾਲ ਲਾਹਨਤ ਦਿਹਾੜੇ ਦੇ ਵਜੋਂ ਜਿਹੜਾ ਜੀ ਉਹ ਮਨਾਉਣ ਦਾ ਐਲਾਨ ਕੀਤਾ ਗਿਆ। 5 ਸਫ਼ਿਆਂ ਦੇ ਇਸ ਪੱਤਰ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਉਹਨਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਕਰਦਿਆਂ ਪੰਥਕ ਆਗੂਆਂ ਦੇ ਵੱਲੋਂ ਉਹਨਾਂ ਤੇ ਪੰਥ ਨੂੰ ਖੋਰਾ ਲਾਉਣ ਤੇ RSS ਦੇ ਨਾਲ ਰਲ ਕੇ ਸਿੱਖਾਂ ਦਾ ਘਾਣ ਕਰਨ ਦੇ ਦੋਸ਼ ਜਿਹੜੇ ਉਹ ਲਾਏ ਗਏ। ਇਹਨਾਂ ਆਗੂਆਂ ਨੇ ਜਿਹੜੇ ਸੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਤੁਲਨਾ
ਔਰੰਗਜ਼ੇਬ ਦੇ ਨਾਲ ਕੀਤੀ ਤੇ ਉਹਨਾਂ ਨੂੰ ਮੌਕਾ ਪ੍ਰਸਤ ਤੇ ਕੇਂਦਰੀ ਸਰਕਾਰ ਦੇ ਹੱਥਾਂ ਦੇ ਵਿੱਚ ਖੇਡਣ ਵਾਲੀਆਂ ਕਠਪੁਤਲੀਆਂ ਜਿਹੜਾ ਸੀ ਉਹ ਗਰਦਾਨਿਆ। ਇੱਥੇ ਆਮ ਆਦਮੀ ਪਾਰਟੀ ਦੇ 2 ਵਿਧਾਇਕ ਜਿਹੜੇ ਸੀ ਉਹ ਵੀ 3 ਵਿਧਾਇਕ ਜਿਹੜੇ ਸੀਗੇ ਜੀ ਉਹ ਪਹੁੰਚੇ। ਬਾਗੀ ਧੜੇ ਦੇ ਵੱਲੋਂ ਸੀਗੇ ਜੀ ਕੁਛ, ਤੇ ਦੂਸਰੇ ਜਿਹੜੇ ਸੀਗੇ ਜੀ ਦੂਜੇ ਧੜੇ ਦੇ ਵੀ ਪਹੁੰਚੇ। ਬਾਗੀ ਧੜੇ ਦੇ ਵੱਲੋਂ ਪਿਰਮਲ ਸਿੰਘ ਤੇ ਮਾਸਟਰ ਬਲਦੇਵ ਸਿੰਘ ਜਿਹੜੇ ਸੀਗੇ ਜੀ ਉਹਨਾਂ ਨੇ ਵੀ ਸੰਬੋਧਨ ਕੀਤਾ, ਔਰ ਜਿਹੜੇ ਦੂਸਰੇ ਪਾਸੇ ਤੋਂ ਅਮਨ ਅਰੋੜਾ ਜਿਹੜੇ ਜੀ ਉਹ ਪਹੁੰਚੇ ਤੇ ਕੁਲਤਾਰ ਸਿੰਘ ਸੰਧਵਾ ਜਿਹੜੇ ਜੀ ਉਹਨਾਂ ਨੇ ਵੀ ਜਿਹੜਾ ਜੀ ਉਹ ਸੰਬੋਧਨ ਕੀਤਾ। ਇਹਨੂੰ ਲਾਹਨਤ ਦਿਵਸ ਦੇ ਵਜੋਂ ਜਿਹੜਾ ਸੀਗਾ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਜਿਹੜਾ ਸੀ ਉਹ ਤੇ ਮਨਾਇਆ ਗਿਆ। ਪਟਿਆਲੇ ਦੇ ਵਿੱਚ ਲੱਗਿਆ ਧਰਨਾ ਜਿਹੜਾ ਟੀਚਰਾਂ ਦਾ, ਉਹਦੇ ਉਸ ਧਰਨੇ ਦੇ ਜੋਸ਼ ਦੇ ਵਿੱਚ ਕੋਈ ਕਮੀ ਜਿਹੜੀ ਉਹ ਨਹੀਂ ਆ ਰਹੀ। ਇਹ ਉਸੇ ਜੋਸ਼ ਦੇ ਨਾਲ ਜਿਹੜਾ ਜੀ ਇਹ ਧਰਨਾ ਜਾਰੀ ਆ। ਜਿਹੜੇ ਧਰਨੇ ਦੇ ਵਿੱਚ ਭੁੱਖ ਹੜਤਾਲ ਦੇ ਉੱਤੇ ਬੈਠੇ ਟੀਚਰ ਨੇ ਉਹਨਾਂ ਦੇ ਵਿੱਚੋਂ ਇੱਕ ਦੀ ਹਾਲਾਂਕਿ ਕੱਲ੍ਹ ਜਿਹੜੀ ਸੀ ਉਹ ਸਿਹਤ ਵਾਹਵਾ ਵਿਗੜ ਗਈ ਤੇ ਉਹਨੂੰ ਹਸਪਤਾਲ ਵੀ ਲਿਜਾਇਆ ਗਿਆ। 8ਵੇਂ ਦਿਨ ਵੀ ਜਿਹੜਾ ਸੀਗਾ ਜੀ ਇਹ ਧਰਨਾ ਭਖਿਆ ਰਿਹਾ। ਜਿਹੜੇ ਅਧਿਆਪਕ ਇੱਥੇ ਬੈਠੇ ਆ ਉਹ ਇਹ ਕਹਿੰਦੇ ਹੈ ਕਿ ਉਹ ਧਰਨਾ ਨਹੀਂ ਚੁੱਕਣਗੇ ਜਿੰਨੀ ਦੇਰ ਤੱਕ ਉਹਨਾਂ ਦੀ ਜਿਹੜੀ ਮੰਗ ਹੈ ਉਹ ਨਹੀਂ ਮੰਨ ਲਈ ਜਾਂਦੀ। ਜਿਹੜੇ ਇਹ ਟੀਚਰ ਸਾਹਿਬਾਨ ਨੇ ਜੀ ਇਹਨਾਂ ਦੇ ਐਕਚੁਅਲੀ ਪਹਿਲਾਂ ਜਿਹੜੀ ਤਨਖਾਹ ਸੀਗੀ ਉਹ 42,000 ਦੇ ਕਰੀਬ ਸੀ। ਸਰਕਾਰ ਨੇ ਪਿਛਲੇ ਦਿਨੀ ਇਹ ਗੱਲ ਕਹੀ, 10 ਸਾਲ ਇਹਨਾਂ ਲੱਗਿਆ ਨਾ ਹੋ ਗਏ ਕਿ ਜੀ ਤੁਹਾਡਾ ਜਿਹੜਾ 3 ਸਾਲ ਦਾ ਅਸੀਂ ਪੀਰੀਅਡ ਰੱਖਾਂਗੇ ਔਰ 3 ਸਾਲ ਇਹਨਾਂ ਨੂੰ ਸਿਰਫ 15,000 ਰੁਪਏ ਦੇ ਉੱਤੇ ਕੰਮ ਕਰਨਾ ਪਊਗਾ। ਇਹਨੂੰ ਲੈ ਕੇ ਟੀਚਰ ਜਿਹੜੇ ਆ ਜੀ ਉਹ ਸੰਘਰਸ਼ ਦੇ ਰਾਹ ਪਏ ਆ। ਇੱਥੇ ਬਹੁਤ ਵੱਡਾ ਇੱਕ ਮਾਰਚ ਜਿਹੜਾ ਸੀਗਾ ਜੀ ਉਹ ਇਹਨਾਂ ਟੀਚਰਸ ਨੇ ਸ਼ਨੀਚਰਵਾਰ ਨੂੰ ਕੱਢਿਆ ਔਰ ਹੁਣ ਇਹ ਕਿਹਾ ਗਿਆ ਕਿ 21 ਤਰੀਕ ਨੂੰ ਮੁੜ ਕੇ ਫਿਰ ਇੱਥੇ ਟੀਚਰ ਜਿਹੜੇ ਨੇ ਉਹ ਸਮੁੱਚੇ ਪੰਜਾਬ ਭਰ ਦੇ ਵਿੱਚੋਂ ਜੁੜਨਗੇ ਔਰ ਉਸ ਦਿਨ 10,000 ਦੇ ਕਰੀਬ ਜਿਹੜੇ ਟੀਚਰ ਸੀਗੇ ਜੀ ਉਹਨਾਂ ਦਾ ਇਕੱਠ ਸੀਗਾ ਇੱਥੇ ਪਟਿਆਲੇ ਦੇ ਵਿੱਚ। ਔਰ ਪਟਿਆਲੇ ਦੀਆਂ ਸੜਕਾਂ ਇੱਕ ਵਾਰੀ ਇਹਨਾਂ ਨੇ ਜਾਮ ਕਰਕੇ ਜਿਹੜੀਆਂ ਜੀ ਉਹ ਰੱਖ ਦਿੱਤੀਆਂ ਸੀ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਇਸ ਮਸਲੇ ਦੇ ਉੱਤੇ ਯੂਨੀਅਨ ਦੇ ਨੇਤਾਵਾਂ ਦੇ ਨਾਲ ਛੇਤੀ ਗੱਲ ਕਰ ਸਕਦੇ ਆ, ਪਰ ਅਜੇ ਡਿਲੇ ਹੈ। ਜੇ ਦੂਜਾ ਪੱਖ ਇਹਦਾ ਦੇਖੀਏ ਤਾਂ ਜਿਹੜੇ ਮੰਤਰੀ ਨੇ ਸਿੱਖਿਆ ਮੰਤਰੀ ਬਣਾਏ ਹੋਏ ਓਮ ਪ੍ਰਕਾਸ਼ ਸੋਨੀ, ਉਹਨਾਂ ਦੀ ਧਮਕੀਆਂ ਵਾਲੀ ਜਿਹੜੀ ਭਾਸ਼ਾ ਹੈ ਉਹ ਵੀ ਉਸੇ ਤਰੀਕੇ ਦੇ ਨਾਲ ਜਾਰੀ ਹੈ ਜਿਵੇਂ ਇਹ ਧਰਨਾ ਜਿਹੜਾ ਜੀ ਉਹ ਜਾਰੀ ਆ। ਸਾਂਝਾ ਅਧਿਆਪਕ ਮੋਰਚਾ ਦੇ ਜਿਹੜੇ ਆਗੂ ਆ ਉਹਨਾਂ ਨੂੰ ਫਿਰ ਧਮਕੀਆਂ ਤੇ ਚੇਤਾਵਨੀਆਂ ਜਿਹੜੀਆਂ ਜੀ ਉਹ ਦਿੱਤੀਆਂ ਜਾ ਰਹੀਆਂ ਨੇ ਕਿ ਉਹ ਆਪਣੇ ਸਕੂਲਾਂ ਨੂੰ ਪਰਤ ਜਾਣ, ਨਹੀਂ ਤਾਂ ਵਿਭਾਗ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕਰੂਗਾ। ਉਹ ਓਮ ਪ੍ਰਕਾਸ਼ ਸੋਨੀ ਹੋਰਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਅਧਿਆਪਕਾਂ ਨੂੰ ਪੱਕੇ ਕਰਨ ਤੇ ਉਹਨਾਂ ਨੂੰ 3 ਸਾਲ ਦਿੱਤੀ ਜਾਣ ਵਾਲੀ ਮੁੱਢਲੀ ਤਨਖਾਹ ਦੇ ਵਿੱਚ 5,000 ਰੁਪਏ ਦੇ ਵਾਧੇ ਦਾ ਫੈਸਲਾ ਯੂਨੀਅਨ ਆਗੂਆਂ ਦੇ ਨਾਲ ਮੀਟਿੰਗਾਂ ਤੋਂ ਬਾਅਦ ਕੀਤਾ ਗਿਆ ਸੀਗਾ, ਪਰ ਹੁਣ ਇਹ ਯੂਨੀਅਨ ਆਗੂ ਆਪਣੀ ਲੀਡਰੀ ਦੇ ਚੱਕਰ ਦੇ ਵਿੱਚ ਅਧਿਆਪਕਾਂ ਨੂੰ ਗੁੰਮਰਾਹ ਕਰ ਰਹੇ ਆ। ਅਧਿਆਪਕ ਕਹਿੰਦੇ ਆ ਕਿ ਮੰਤਰੀ ਦੀ ਏਦਾਂ ਹੈ ਕਿ 3 ਸਾਲ 15,000 ਰੁਪਏ ਦੇ ਉੱਤੇ ਗੁਜ਼ਾਰਾ ਕਰ ਲੈਣ। ਜੇ ਉਹ 15,000 ਰੁਪਏ ਦੇ ਉੱਤੇ ਗੁਜ਼ਾਰਾ ਕਰ ਲੈਣ ਤੇ ਅਸੀਂ ਵੀ ਇਹ ਤਨਖਾਹ ਜਿਹੜੀ ਹੈ ਜੀ ਉਹ ਲੈ ਲਾਂਗੇ। ਇਸ ਗੱਲ ਦੇ ਉੱਤੇ ਨਹੀਂ ਆਉਂਦੇ ਸੋਨੀ ਸਾਹਿਬ। ਉਲਟੀਆਂ ਜਿਹੜੀਆਂ ਦੀ ਉਹ ਧਮਕੀਆਂ ਜਿਹੜੀਆਂ ਦੀ ਉਹ ਮੰਤਰੀ ਹੋਰੀ ਦੇ ਰਹੇ ਆ, ਜਿਹਦੇ ਕਰਕੇ ਜਿਹੜੇ ਅਧਿਆਪਕਾਂ ਦਾ ਸੰਘਰਸ਼ ਹੈ ਉਹ ਲਗਾਤਾਰ ਕੀ ਕਹਿ ਲਓ ਕਿ ਹੋਰ ਤੇਜ਼ ਹੁੰਦਾ ਤੁਰਿਆ ਜਾ ਰਿਹਾ ਜੀ। ਮਨੀਪੁਰ ਦੇ ਵਿੱਚ ਕਰੀਬ 24 ਸਾਲ ਪਹਿਲਾਂ ਹੋਏ ਇੱਕ ਫਰਜ਼ੀ ਮੁਕਾਬਲੇ ਦੇ ਵਿੱਚ ਦੋਸ਼ੀ ਪਾਏ ਗਏ ਇੱਕ ਮੇਜਰ ਜਨਰਲ, 2 ਕਰਨਲਾਂ ਸਣੇ 7 ਜਵਾਨਾਂ ਨੂੰ ਕੋਰਟ ਮਾਰਸ਼ਲ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 3 ਦੋਸ਼ੀ ਅਧਿਕਾਰੀਆਂ ਤੋਂ ਸਨਮਾਨ ਵਾਪਸ ਲੈ ਕੇ ਅਹੁਦੇ ਤੋਂ ਹਟਾਉਣ ਦੇ ਨਾਲ ਜਿਹੜਾ ਸੀ ਉਹਨਾਂ ਦੀ ਰਿਟਾਇਰਮੈਂਟ ਦਾ ਕੋਈ ਲਾਭ ਨਾ ਦੇਣ ਤੇ ਬਾਕੀ ਫੌਜੀਆਂ ਨੂੰ ਬਰਤਰਫ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ। ਅਸਾਮ ਦੇ ਤਿਨਸੁਕੀਆ ਡਿਸਟ੍ਰਿਕਟ ਦੇ ਵਿੱਚ 1994 ਦੇ ਵਿੱਚ ਫਰਜ਼ੀ ਮੁਕਾਬਲੇ ਦੇ ਕੇਸ ਦੇ ਵਿੱਚ ਮੇਜਰ ਜਨਰਲ AK ਲਾਲ, ਕਰਨਲ ਥਾਮਸ ਮੈਥਿਊ, ਕਰਨਲ RS ਸਿਬਿਰਨ, ਕੈਪਟਨ ਦਲੀਪ ਸਿੰਘ, ਕੈਪਟਨ ਜਗਦੇਵ ਸਿੰਘ, ਨਾਇਕ ਅਲਵਿੰਦਰ ਸਿੰਘ ਤੇ ਨਾਇਕ ਸ਼ਿਵਿੰਦਰ ਸਿੰਘ ਦੀ ਸ਼ਮੂਲੀਅਤ ਪਾਈ ਗਈ ਸੀ। ਇਹਨਾਂ ਕੋਰਟ ਮਾਰਸ਼ਲ ਦੇ ਦੌਰਾਨ ਦਾਅਵਾ ਕੀਤਾ ਕਿ ਉਹ ਦੋਸ਼ੀ ਨਹੀਂ ਹੈਗੇ। ਕੋਰਟ ਮਾਰਸ਼ਲ ਦੇ ਦੌਰਾਨ
ਸੁਣਾਈ ਗਈ ਸਜ਼ਾ ਦੇ ਖਿਲਾਫ ਦੋਸ਼ੀ ਢੁਕਵੀਂ ਅਥਾਰਟੀ ਦੇ ਕੋਲ ਜਿਹੜਾ ਪਟੀਸ਼ਨ ਪਾ ਸਕਿਆ। 1994 ਦੇ ਵਿੱਚ 4 ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀਗਾ। 3 ਦਿਨਾਂ ਤੋਂ ਮਗਰੋਂ ਪੁਲਿਸ ਨੂੰ ਦੱਸਿਆ ਗਿਆ ਕਿ ਫੌਜੀਆਂ ਤੇ ਹਮਲੇ 'ਚ 4 ਵਿਅਕਤੀ ਜਿਹੜੇ ਜੀ ਉਹ ਮਾਰੇ ਗਏ ਔਰ ਇਸ ਮਸਲੇ ਨੂੰ ਕਈ ਜਥੇਬੰਦੀਆਂ ਨੇ ਉਭਾਰਿਆ ਸੀਗਾ ਔਰ ਕੋਰਟ ਮਾਰਸ਼ਲ ਦੇ ਵਿੱਚ ਇਹ ਸਾਰੇ ਦੇ ਸਾਰੇ ਦੋਸ਼ੀ ਪਾਏ ਗਏ। ਇਹਨਾਂ ਨੇ ਸਿਰਫ ਫੜ ਕੇ ਲਿਆਂਦਾ ਸੀਗਾ ਤੇ ਉਹਨਾਂ ਨੂੰ ਮਾਰ ਦਿੱਤਾ। ਹਾਲਾਂਕਿ ਪੁਲਿਸ ਦੇ ਉੱਤੇ ਤਾਂ ਅਜਿਹੇ ਦੋਸ਼ ਜਿਹੜੇ ਆ ਜੀ ਉਹ ਅਕਸਰ ਲੱਗਦੇ ਰਹਿੰਦੇ ਆ। ਪੰਜਾਬ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ ਅਜੇ ਬਹੁਤ ਪੁਰਾਣੇ 2 ਕੇਸਾਂ ਦੇ ਵਿੱਚ ਜਿਹੜਾ ਜੀ ਉਹ ਫੈਸਲਾ ਆਇਆ। 23 ਸਾਲ ਜਿਹੜੇ ਜੀ ਉਹ ਲੱਗੇ ਇਸ ਫੈਸਲੇ ਨੂੰ ਆਉਂਦਿਆਂ, ਜਿਹਦੇ ਵਿੱਚ ਇਸੇ ਤਰੀਕੇ ਨਾਲ ਜਿਹੜੇ ਪੰਜਾਬ ਦੇ ਮਾੜੇ ਦਿਨਾਂ ਦੇ ਦੌਰਾਨ ਉਦੋਂ ਮੁੰਡੇ ਚੁੱਕ ਕੇ ਜਿਹੜੇ ਜੀ ਘਰਾਂ ਦੇ ਵਿੱਚੋਂ ਉਹ ਖਪਾ ਦਿੱਤੇ ਗਏ ਸੀਗੇ। 15 ਸਾਲ ਦਾ ਇੱਕ ਨੌਜਵਾਨ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਸੀਗਾ। 23 ਸਾਲ ਇਸ ਪਰਿਵਾਰ ਨੂੰ ਜਿਹੜਾ ਜੀ ਉਹ ਇਨਸਾਫ ਮਿਲਦਿਆਂ ਲੱਗ ਗਏ। ਉਹਦੇ ਵਿੱਚ ਵੀ ਉਮਰ ਕੈਦ ਜਿਹੜੀ ਹੋਈ ਹੈ। ਪਰ ਫੌਜ ਦੇ ਵਿੱਚ ਜਿਹੜੀਆਂ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਨਹੀਂ ਹੁੰਦੀਆਂ, ਘੱਟ ਹੁੰਦੀਆਂ ਨੇ। ਉਹ ਵੀ ਮੇਜਰ ਜਨਰਲ ਰੈਂਕ ਦੇ ਜਿਹੜੇ ਆਫੀਸਰ ਨੇ ਉਹਨਾਂ ਦੇ ਵੱਲੋਂ ਕੀਤੀ ਗਈ ਇਹ ਜਿਹੜੀ ਕਾਰਵਾਈ ਸੀਗੀ ਉਹਨੂੰ ਤੁਸੀਂ ਇਹ ਕਹਿ ਲਓ ਕਿ ਹੁਣ ਲੰਮਾ ਟਾਈਮ ਤਾਂ ਬਹੁਤ ਲੱਗ ਗਿਆ। 1994 ਦਾ ਜਿਹੜਾ ਜੀ ਮਾਮਲਾ, ਪਰ ਹੁਣ ਇਹਦੇ ਵਿੱਚ ਸਜ਼ਾ ਜਿਹੜੀ ਹੈ ਜੀ ਕਿਤੇ ਨਾ ਕਿਤੇ ਇਹ ਤਸੱਲੀ ਜ਼ਰੂਰ ਥੋੜ੍ਹੀ ਦਿੰਦੀ ਹੈ ਕਿ ਦੇਰ ਨਾਲ ਹੀ ਸਹੀ ਕੁਛ ਇਨਸਾਫ ਤਾਂ ਜਿਹੜਾ ਜੀ ਉਹ ਮਿਲਿਆ ਜੀ। ਜੇ ਆਪਾਂ ਗੱਲ ਕਰੀਏ, ਗੱਲ ਜਿਹੜੀ ਉਹ ਪੁਲਿਸ ਦੀ ਕੀਤੀ ਸੀਗੀ ਤੇ ਇੱਕ ਰਿਪੋਰਟ ਜਿਹੜੀ ਹੈ ਜੀ ਉਹ ਇਹ ਦੱਸਦੀ ਹੈ ਕਿ ਜਿਹੜੀਆਂ ਪ੍ਰਸ਼ਾਸਨੀ ਖਾਮੀਆਂ ਨੇ ਉਹਦੇ ਕਰਕੇ ਜਿਹੜੇ ਸਮਗਲਿੰਗ ਦੇ ਕੇਸ ਆ, ਜਿਹੜੇ ਤਸਕਰੀ ਦੇ ਕੇਸ ਆ, ਇਹਦੇ ਵਿੱਚੋਂ 40% ਜਿਹੜੇ ਮੁਲਜ਼ਮ ਆ ਉਹ ਬਰੀ ਹੋ ਜਾਂਦੇ ਆ। ਪੰਜਾਬ ਪੁਲਿਸ ਦੇ ਵਿੱਚ ਪਿਛਲੇ 5 ਸਾਲਾਂ ਦੇ ਦੌਰਾਨ ਸੈਂਕੜੇ ਇੰਸਪੈਕਟਰਾਂ ਨੂੰ ਲੋਕਲ ਰੈਂਕ DSPs ਦੀਆਂ ਤਰੱਕੀਆਂ ਦਿੱਤੀਆਂ ਗਈਆਂ ਨੇ। ਸਬ ਡਿਵੀਜ਼ਨਾਂ, ਜ਼ਿਲ੍ਹਾ ਸਦਰ ਮੁਕਾਮ ਥਾਵਾਂ ਦੇ ਉੱਤੇ ਇਹਨਾਂ ਦੀ ਜਿਹੜੀ ਪੋਸਟਿੰਗ ਹੈ। ਲੋਕਲ ਰੈਂਕ ਤੇ ਬਾਕੀ ਜਿਹੜੀ ਪ੍ਰਸ਼ਾਸਨਿਕ ਖਾਮੀਆਂ ਕਰਕੇ ਨਸ਼ਾ ਤਸਕਰੀ ਕੇਸਾਂ ਦੇ ਵਿੱਚ ਤਕਰੀਬਨ 40% ਮੁਲਜ਼ਮ ਅਦਾਲਤਾਂ 'ਚੋਂ ਬਰੀ ਹੋ ਰਹੇ ਆ। ਪੰਜਾਬ ਦੇ ਵਿੱਚ ਸੈਂਕੜੇ ਨਸ਼ਾ ਤਸਕਰੀ ਕੇਸਾਂ 'ਚ ਲੋਕਲ ਰੈਂਕ DSP ਦੀ ਬਰਾਮਦਗੀ ਦੇ ਮੌਕੇ ਹਾਜ਼ਰੀ ਤੇ ਲੋਕਲ ਰੈਂਕ ਦੇ ਸਹਾਇਕ ਸਬ ਇੰਸਪੈਕਟਰ ਦੇ ਤਫਤੀਸ਼ੀ ਹੋਣ ਕਰਕੇ ਨਸ਼ਾ ਤਸਕਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਕਰਨ ਲਈ ਪੁਲਿਸ ਦੇ ਹੱਥ ਜਿਹੜਾ ਜੀ ਉਹ ਕਮਜ਼ੋਰ ਹੋ ਗਿਆ। ਪੰਜਾਬ ਦੇ ਵਿੱਚ ਤਸਕਰਾਂ ਦੀਆਂ ਗ੍ਰਿਫਤਾਰੀਆਂ ਨਾਲੋਂ ਸਜ਼ਾ ਦੀ ਦਰ ਦਾ ਘਟਨਾ ਇੱਕ ਕਾਰਨ ਆਨਰੇਰੀ ਰੈਂਕ ਦੇ ਅਫਸਰ ਨੂੰ ਅਦਾਲਤ ਦੇ ਵਿੱਚ ਕੇਸ ਦੀ ਪੈਰਵਾਈ, ਅਲਗਰਜ਼ੀ ਤੇ ਕੁਝ ਪ੍ਰਸ਼ਾਸਨਿਕ ਖਾਮੀਆਂ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਸਾਲ 15 ਤੋਂ 30 ਸਤੰਬਰ 18 ਤੱਕ 510 ਕੇਸਾਂ ਦੇ ਵਿੱਚ ਮੁਲਜ਼ਮਾਂ ਨੂੰ ਸਜ਼ਾ ਤੇ 424 ਕੇਸਾਂ ਦੇ ਵਿੱਚ ਮੁਲਜ਼ਮ ਜਿਹੜੇ ਉਹ ਬਰੀ ਹੋਏ ਆ। ਉਸ ਤੇ ਅਕਾਲੀ ਹਕੂਮਤ ਦੇ ਵਿੱਚ ਰੈਗੂਲਰ DSP ਦੀ ਹਾਜ਼ਰੀ 'ਚ ਮੌਕੇ ਤੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਬਲਾਕ ਸੰਮਤੀ ਮੈਂਬਰ ਨੂੰ ਭੁੱਕੀ ਕੇਸ 'ਚੋਂ ਲੋਕਲ ਰੈਂਕ ਦੇ DSP ਨੇ ਇਸ ਕਰਕੇ ਕਲੀਨ ਚਿੱਟ ਦਿੱਤੀ ਕਿ ਉਹਨੇ ਚੂਰਾ ਪੋਸਟ ਦੀ ਭਰੀ ਗੱਡੀ 'ਚ ਲਿਫਟ ਲਈ ਸੀ ਤੇ ਇਸ ਕੇਸ ਦੇ ਵਿੱਚ ਦੂਜਾ ਮੁਲਜ਼ਮ ਜਿਹੜਾ ਸਬੂਤਾਂ ਦੀ ਘਾਟ ਕਰਕੇ ਬਰੀ ਹੋ ਗਿਆ। ਪੰਜਾਬ ਪੁਲਿਸ ਦੇ ਵਿੱਚ DSP ਦੀ ਰੈਗੂਲਰ ਤਰੱਕੀ ਤੋਂ ਬਾਅਦ ਸਰਕਾਰੀ ਗੱਡੀ ਤੇ ਰਿਹਾਇਸ਼ ਵਗੈਰਾ ਹੋਰ ਗਜ਼ਟਡ ਅਧਿਕਾਰੀਆਂ ਦੀਆਂ ਸਹੂਲਤਾਂ ਲਾਗੂ ਹੋਣ ਕਰਕੇ ਜਿਹੜਾ ਵਹੀਕਲ ਭੱਤਾ ਖਤਮ ਹੋਣ ਕਰਕੇ ਤਨਖਾਹ 8 ਤੋਂ 10,000 ਤੱਕ ਜਿਹੜੀ ਦੀ ਉਹ ਘੱਟ ਜਾਂਦੀ ਹੈ। ਪਰ ਜਿਹੜੇ ਇੰਸਪੈਕਟਰ ਲੋਕਲ ਰੈਂਕ ਤਰੱਕੀ ਦੇ ਨਾਲ DSP ਬਣ ਰਹੇ ਆ ਉਹਨਾਂ ਦੀ ਸਬ ਡਿਵੀਜ਼ਨਾਂ ਦੀਆਂ ਥਾਵਾਂ ਦੇ ਉੱਤੇ ਤਾਇਨਾਤੀ 13ਵੀਂ ਤਨਖਾਹ ਤੇ ਵਹੀਕਲ ਭੱਤਾ ਜਿਹੜਾ ਜਾਰੀ ਰਹਿਣ ਤੋਂ ਬਾਅਦ ਉਹ ਰੈਗੂਲਰ DSP ਤੋਂ ਵੱਧ ਜਿਹੜੀ ਦੀ ਉਹ ਤਨਖਾਹ ਲੈਂਦੇ ਆ। ਪੰਜਾਬ ਦੇ ਵਿੱਚ ਮਾੜੇ ਦਿਨਾਂ ਦੇ ਦੌਰਾਨ ਆਨਰੇਰੀ ਰੈਂਕ ਪ੍ਰਮੋਸ਼ਨ ਦੀ ਜਿਹੜੀ ORP ਇਹਦੀ ਸ਼ੁਰੂ ਹੋਈ ਅਵਸਥਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਜਿਹੜੇ ਚਹੇਤੇ ਸੀ ਉਹਨਾਂ ਨੂੰ ਫੀਤੀਆਂ ਲੈ ਕੇ ਇੰਸਪੈਕਟਰ ਤੋਂ SP ਦੇ ਹੌਲਦਾਰ ਰੈਂਕ ਤੋਂ ਥਾਣਾ ਮੁਖੀ ਦੀਆਂ ਜ਼ਿੰਮੇਵਾਰੀਆਂ ਤੱਕ ਜਿਹੜੀਆਂ ਜੀ ਉਹ ਦਿੱਤੀਆਂ ਹੋਈਆਂ ਸੀਗੀਆਂ। ਔਰ 10 ਸਾਲਾਂ ਤੋਂ ਵਿਭਾਗੀ ਫੰਡਾਂ ਦੀ ਕਮੀ ਕਰਕੇ ਹੌਲਦਾਰ ਤੋਂ ASI ਦੀ ਤਰੱਕੀ ਤੋਂ ਪਹਿਲਾਂ ਇੰਟਰਮੀਡੀਏਟ ਕੋਰਸ ਜਿਹੜਾ ਲੋਕਲ ਰੈਂਕ ਦੇਣਾ ਦੀ ਉਹ ਬੰਦ ਹੋਇਆ ਸੀਗਾ। ਇਹ ਕਿਹਾ ਜਾ ਰਿਹਾ ਜੀ ਕਿ ਕਿਤੇ ਨਾ ਕਿਤੇ ਇਹ ਜਿਹੜੀਆਂ ਖਾਮੀਆਂ ਨੇ ਉਹ ਇਸ ਵੇਲੇ ਤਸਕਰੀ ਕੇਸਾਂ ਦੇ ਉੱਤੇ ਇਹਦਾ ਅਸਰ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ, ਜਿਹਦੇ ਕਰਕੇ 40% ਜਿਹੜੇ ਤਸਕਰ ਆ ਉਹ ਇਹਨਾਂ ਕੇਸਾਂ ਦੇ ਵਿੱਚੋਂ ਬਰੀ ਜਿਹੜਾ ਜੀ ਉਹ ਹੋ ਰਹੇ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਜਿਹੜਾ ਕਿਉਂਕਿ ਪੋਲਿਊਸ਼ਨ ਦੀ ਗੱਲ ਜਿਹੜੀ ਹੈ ਜੀ ਉਹ ਫੇਰ
ਤੁਰ ਪਈ, ਹਰ ਸਾਲ ਤੁਰਦੀ ਹੈ। ਹਾਲਾਤ ਇਹ ਹੁੰਦੇ ਆ ਕਿ ਰੌਲਾ ਰੱਪਾ ਹੁਣ ਪਊਗਾ ਬਹੁਤ, ਤੇ ਜਿਹੜਾ ਕੀਤਾ ਕੀ ਆ ਉਹ ਸਭ ਦੇ ਸਾਹਮਣੇ ਆ। ਪਰਾਲੀ ਦਾ ਜਿਹੜਾ ਧੂੰਆਂ ਉਹ ਉੱਠਣਾ ਸ਼ੁਰੂ ਹੋ ਗਿਆ, ਤੇ ਉਹਦੇ ਨਾਲ ਜਿਹੜੀ ਹਵਾ ਦੇ ਵਿੱਚ ਪੋਲਿਊਸ਼ਨ ਜਿਹੜਾ ਉਹ ਵੀ ਵਧਣਾ ਸ਼ੁਰੂ ਹੋ ਗਿਆ। ਜਿਹੜੀਆਂ ਦੇਣੀਆਂ ਸੀਗੀਆਂ ਮਸ਼ੀਨਾਂ ਕਿਸਾਨਾਂ ਨੂੰ, ਉਹ ਵੀ ਪੂਰੀਆਂ ਨਹੀਂ ਦਿੱਤੀਆਂ ਗਈਆਂ। ਚਿੱਠੀਆਂ ਉਦੋਂ ਲਿਖੀਆਂ ਜਾਂਦੀਆਂ ਜਦੋਂ ਇਹ ਧੂੰਆਂ ਜਿਹੜਾ ਉਹ ਸਿਰ ਦੇ ਉੱਤੇ ਪੈ ਜਾਂਦਾ। ਹੁਣ ਕੁਝ ਦਿਨ ਜਿਹੜਾ ਜੀ ਇਹ ਧੂੰਆਂ ਉੱਠੂਗਾ, ਫਿਰ ਬਿਆਨਾਂ ਦਾ ਧੂੰਆਂ ਉੱਠੂਗਾ, ਉਸ ਤੋਂ ਬਾਅਦ ਪਰਾਲੀ ਦਾ ਧੂੰਆਂ ਵੀ ਬਹਿ ਜਾਊਗਾ, ਬਿਆਨਾਂ ਦਾ ਧੂੰਆਂ ਵੀ ਜਿਹੜਾ ਜੀ ਬਹਿ ਜਾਊਗਾ। ਫਿਰ ਉਸ ਤੋਂ ਬਾਅਦ ਸਾਰਾ ਕੁਝ ਠੀਕ ਠਾਕ ਹੋ ਜਾਊਗਾ। ਉਦੋਂ ਤੱਕ ਅਗਲੇ ਸਾਲ ਤੱਕ ਜਦੋਂ ਝੋਨਾ ਫਿਰ ਦੁਬਾਰਾ ਨਹੀਂ ਜਿਹੜਾ ਵੱਢਣ ਦਾ ਸਮਾਂ ਸੀਜ਼ਨ ਜਿਹੜਾ ਜੀ ਉਹ ਆ ਜਾਂਦਾ। ਤੇ ਜੇ ਆਪਾਂ ਗੱਲ ਦਿੱਲੀ ਦੀ ਕਰੀਏ ਤੇ ਹਵਾ ਦੀ ਰਫ਼ਤਾਰ ਘਟਣ ਦੇ ਨਾਲ ਦਿੱਲੀ ਦੇ ਵਿੱਚ ਹਵਾ ਦੀ ਜਿਹੜੀ ਗੁਣਵੱਤਾ ਉਹਦੇ 'ਚ ਨਿਘਾਰ ਆ ਗਿਆ। ਅਧਿਕਾਰੀ ਕਹਿੰਦੇ ਆ ਕਿ ਆਉਂਦੇ ਦਿਨਾਂ ਦੇ ਵਿੱਚ ਕੌਮੀ ਰਾਜਧਾਨੀ ਦੇ ਵਿੱਚ ਜਿਹੜੀ ਹਵਾ ਦੀ ਸ਼ੁੱਧਤਾ ਇਹਦੇ ਇੰਡੈਕਸ ਦੇ ਵਿੱਚ ਹੋਰ ਗਿਰਾਵਟ ਜਿਹੜੀ ਉਹ ਦਰਜ ਹੋਊਗੀ। ਸਵੇਰੇ 10 ਵਜੇ ਜਿਹੜੀ ਇਹ ਇੰਡੈਕਸ 201 ਰਿਹਾ, ਜੋ ਕਿ ਬਹੁਤ ਮਾੜੀ ਸ਼੍ਰੇਣੀ ਦੇ ਵਿੱਚ ਆਉਂਦਾ। ਹਵਾ ਦੀ ਸ਼ੁੱਧਤਾ ਮੌਸਮ ਦੀ ਭਵਿੱਖਬਾਣੀ ਤੇ ਖੋਜ ਪ੍ਰਣਾਲੀ ਦੇ ਮੁਤਾਬਕ ਦਿੱਲੀ ਦੇ ਵਿੱਚ ਸੈਟਰਡੇ ਨੂੰ ਇਹ ਅੰਕੜਾ 300 ਸੀਗਾ। TPCB ਵੈਬਸਾਈਟ ਦੇ ਮੁਤਾਬਕ ਆਨੰਦ ਵਿਹਾਰ ਦੇ ਵਿੱਚ ਇਹ ਅੰਕੜਾ 249, DTU ਦੇ ਵਿੱਚ 209, ITO ਦੇ ਵਿੱਚ 199 ਤੇ ਜਹਾਂਗੀਰਪੁਰੀ ਦੇ ਵਿੱਚ 302 ਉਹ ਦਰਜ ਕੀਤਾ ਗਿਆ ਸੀਗਾ। ਦਿੱਲੀ ਦੇ ਗੁਆਂਢ ਦੇ ਵਿੱਚ ਪੈਂਦੇ ਸ਼ਹਿਰਾਂ ਫਰੀਦਾਬਾਦ, ਗੁੜਗਾਉਂ ਦੇ ਵਿੱਚ ਵੀ ਧੂੰਆਂ ਨਜ਼ਰ ਜਿਹੜਾ ਜੀ ਆ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਿਆਲਾਂ 'ਚ ਪ੍ਰਦੂਸ਼ਣ ਦੇ ਨਾਲ ਨਿਪਟਣ ਲਈ ਸਟੈਪ ਉਠਾਉਣ ਦੇ ਦਾਅਵੇ ਜਿਹੜੇ ਵੀ ਕੀਤੇ ਆ। ਨਾਸਾ ਦੇ ਵੱਲੋਂ ਲਈਆਂ ਗਈਆਂ ਸੈਟਲਾਈਟ ਤਸਵੀਰਾਂ ਦੇ ਵਿੱਚ ਦਰਸਾਇਆ ਗਿਆ ਇੱਕ ਵਾਰੀ ਫੇਰ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਇਸ ਮਹੀਨੇ ਸ਼ੁਰੂ 'ਚ ਹੀ ਪਰਾਲੀ ਨੂੰ ਜਿਹੜੀ ਜੀ ਉਹ ਅੱਗ ਲਾਉਣੀ ਸ਼ੁਰੂ ਕਰ ਦਿੱਤੀ, ਜਿਹਦੇ ਕਰਕੇ ਪ੍ਰਦੂਸ਼ਣ ਬੋਰਡ ਨੇ ਕਿਹਾ ਕਿ ਜਿਹੜਾ ਸੀਗਾ ਕੋਈ ਹੰਗਾਮੀ ਕਾਰਜ ਯੋਜਨਾ ਜਿਹੜੀ ਹੈ ਜੀ ਉਹ ਲਾਗੂ ਕੀਤੀ ਜਾਊਗੀ, ਜਿਹਦੇ ਨਾਲ ਜਿਹੜੀ ਹਵਾ ਆ ਉਹਦੀ ਸ਼ੁੱਧਤਾ ਜਿਹੜੀ ਆ ਉਹਨੂੰ ਬਰਕਰਾਰ ਰੱਖਿਆ ਜਾ ਸਕੇ। ਪਰ ਗੱਲ ਸਵਾਲ ਫਿਰ ਉੱਥੇ ਉਹੀ ਆ ਜਾਂਦਾ। ਪਿਛਲੇ ਸਾਲ ਖਾਸ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਦੌਰਾਨ ਇੱਕ ਵਾਰੀ ਪੰਜਾਬ ਦੇ ਵਿੱਚ ਜਿਹੜਾ ਦੀ ਉਹ ਸਮੌਗ ਫੈਲ ਗਈ ਸੀ ਸਾਰੇ, ਔਰ ਕਈ ਦਿਨ ਤੱਕ ਇਹਦਾ ਅਸਰ ਜਿਹੜਾ ਸੀ ਉਹ ਦੇਖਣ ਨੂੰ ਮਿਲਿਆ ਸੀਗਾ। ਬੜਾ ਰੌਲਾ ਪਿਆ ਉਦੋਂ, ਪਰ ਸਵਾਲ ਫਿਰ ਉਹੀ ਆ ਜਾਂਦਾ, ਰੌਲੇ ਤੱਕ ਸੀਮਤ ਹੈ। ਹੁਣ ਕਿਸਾਨ ਜਿਹੜਾ ਜੀ ਉਹ ਵੀ ਕੀ ਕਰੇ? ਉਹ ਸਰਕਾਰ ਤੋਂ ਮੰਗ ਕਰਦਾ ਹੈ ਕਿ ਮੇਰੇ ਪੱਲੇ ਨਹੀਂ ਕੁਝ ਵੀ ਹੈਗਾ, ਮੈਂ ਨਹੀਂ ਕੁਝ ਵੀ ਜਿਹੜਾ ਜੀ ਉਹ ਕਰ ਸਕਦਾ। ਕਿਸਾਨ ਦੇ ਖਰਚੇ ਜਿਹੜੇ ਆ ਜੀ ਬਿਨਾਂ ਕਿਸੇ ਸ਼ੱਕ ਦੇ ਬਹੁਤ ਵਧੇ ਹੋਏ ਆ। ਡੀਜ਼ਲ ਮਹਿੰਗੇ ਭਾਅ ਦਾ ਜਿਹੜਾ ਜੀ ਉਹਨੇ ਖਰੀਦਿਆ, ਉਹਦਾ ਖਰਚਾ ਜਿਹੜਾ ਜੀ ਉਹ ਵੱਧ ਗਿਆ। ਉਹ ਕਹਿੰਦਾ ਮੈਂ ਪਰਾਲੀ ਨਹੀਂ ਇੱਥੋਂ ਜਿਹੜਾ ਜੀ ਉਹ ਚੁੱਕ ਸਕਦਾ। ਹਾਲਾਂਕਿ ਕੁਝ ਜਿਹੜੇ ਕਿਸਾਨ ਹੈਗੇ ਆ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਹਦੇ ਉੱਤੇ ਕੰਮ ਕੀਤਾ, ਉਹ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਇਹਨੂੰ ਵਿੱਚੇ ਵਾਹ ਕੇ ਜਿਹੜਾ ਉਹ ਕੇਰਦੇ ਆ ਕਣਕ, ਉਹਨਾਂ ਨੇ ਝਾੜ ਵੀ ਚੰਗਾ ਲਿਆ। ਪਰ ਸਾਰੇ ਕਿਸਾਨ ਇਹ ਗੱਲ ਜਿਹੜਾ ਜੀ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ ਹੈਗੇ। ਦੇਖਦੇ ਹਾਂ ਇਸ ਪਰਾਲੀ ਦੇ ਉੱਤੇ ਜਿਹੜੀ ਸਿਆਸਤ ਤੇ ਧੂਏ ਦੇ ਉੱਤੇ ਸਿਆਸਤ ਆਉਂਦੇ ਦਿਨਾਂ ਦੇ ਦੌਰਾਨ ਕਿੰਨੀ ਕੁ ਕੌੜੀ ਹੁੰਦੀ ਹੈ। ਬਿਨਾਂ ਕਿਸੇ ਸ਼ੱਕ ਦੇ ਜਿੰਨਾ ਪਰਾਲੀ ਦਾ ਧੂੰਆਂ ਕੌੜਾ ਹੁੰਦਾ, ਉਸ ਤੋਂ ਕਿਤੇ ਜ਼ਿਆਦਾ ਜਿਹੜੀ ਜੀ ਇਹ ਸਿਆਸਤ ਕੌੜੀ ਹੁੰਦੀ ਹੈ। ਇਹ ਸਨ ਅੱਜ ਦੀਆਂ ਕੁਝ ਅਹਿਮ ਗੱਲਾਂ ਬਾਤਾਂ। ਖਬਰਾਂ ਬਹੁਤ ਮਿਹਰਬਾਨੀ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲੇਜ ਪੰਨੂ ਜੀ। ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇੱਦਾਂ ਹੀ ਲੈਂਦੇ ਇਜਾਜ਼ਤ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।